ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। मैं ਤੁਹਾਡਾ ਵੀਰ ਜ਼ਹੀਰ ਜੱਟ ਤੇ ਅੱਜ ਅਸੀਂ ਸੈਰ ਕਰਨ ਵਾਲੇ ਹਾਂ ਛਾਂਗਾ ਮਾਂਗਾ ਜੰਗਲ ਦੀ। ਛਾਂਗਾ ਮਾਂਗਾ ਜੰਗਲ ਲਾਹੌਰ ਤੋਂ ਤਕਰੀਬਨ 70-75 ਕਿਲੋਮੀਟਰ ਦੂਰ ਹੈ। ਇਹ ਠੋਕਰ ਨਿਆਜ਼ ਬੇਗ ਤੋਂ ਦੇ ਦੋ ਰਸਤੇ ਜਾਂਦੇ ਨੇ, ਇੱਕ ਰੈਵਨ ਰੋਡ ਤੇ ਇੱਕ ਹੈਗਾ ਮੁਲਤਾਨ ਰੋਡ। ਮੁਲਤਾਨ ਰੋਡ ਤੋਂ ਜੰਬਰ ਜਾ ਕੇ ਜੰਬਰ ਤੋਂ ਫਿਰ ਤੁਹਾਨੂੰ ਇੱਧਰ ਆਉਣਾ ਪੈਂਦਾ ਚੂਨੀ ਵਾਲੇ ਰੋਡ ਤੇ ਇੱਧਰ ਅੱਗੇ ਛਾਂਗਾ ਮਾਂਗਾ ਆਉਂਦਾ ਤੇ ਰੈਵਨ ਰੋਡ ਤੋਂ ਸਿੱਧਾ ਰੈਵਨ ਨੂੰ ਕ੍ਰਾਸ ਕਰਕੇ ਤੇ ਚੂਨੀ ਵਾਲੇ ਰੋਡ ਤੇ ਆ ਜਾਂਦਾ। ਤੇ ਪਹਿਲੇ ਤਾਂ ਰੋਡ ਕਾਫੀ ਖਰਾਬ ਸੀ ਤੇ ਹੁਣ ਰੋਡ ਬਣ ਗਿਆ ਤੇ ਮੈਂ ਹੁਣ ਅੱਜ ਜਿਹੜਾ ਨਾ ਇਹ ਰੈਵਨ ਚੂਨੀ ਵਾਲੇ ਰੋਡ ਤੋਂ ਜਾ ਰਿਹਾ ਤੇ ਹੁਣ ਜਾ ਕੇ ਮਿਲਨੇ ਆ ਤੁਹਾਨੂੰ ਛਾਂਗਾ ਮਾਂਗਾ। ਰੈਵਨ ਤੋਂ ਤਕਰੀਬਨ 24-25 ਕਿਲੋਮੀਟਰ ਅੱਗੇ ਆ ਕੇ ਇੱਕ ਕਸਬਾ ਆਉਂਦਾ ਭੋਏ ਅਸਲ। ਭੋਏ ਅਸਲ ਤੋਂ ਅੱਗੇ ਥੋੜਾ ਜਾਈਏ ਤੇ ਨਾਲ ਹੀ ਖੱਬੇ ਪਾਸੇ ਜਿਹੜਾ ਨਾ ਉਹ ਜੰਗਲ ਸ਼ੁਰੂ ਹੋ ਜਾਂਦਾ ਛਾਂਗਾ ਮਾਂਗਾ ਦਾ। ਤੇ ਛਾਂਗਾ ਮਾਂਗਾ ਜਿਹੜਾ ਜਿੱਥੇ ਪੁਆਇੰਟ ਹੈ, ਸੈਰਗਾਹ ਬਣੀ ਹੈ, ਝੀਲ ਵਗੈਰਾ ਬਣੀ, ਪਾਰਕ ਬਣੀ ਹੈ, ਉਹ ਇੱਥੋਂ ਤਕਰੀਬਨ 11-12 ਕਿਲੋਮੀਟਰ ਹੈ। ਇਹ ਸਾਡੇ ਸੱਜੇ ਪਾਸੇ ਤੋੜ ਜਿਹੜੀ ਹੈ ਨਾ ਇਹ ਲਾਈਨ ਚੱਲ ਰਹੀ ਹੈ, ਇਹ ਅੰਗਰੇਜ਼ ਨੇ ਬਣਾਈ ਸੀ ਤੇ ਇਸ ਲਾਈਨ ਟ੍ਰੇਨ ਦੀ ਵਜ੍ਹਾ ਤੋਂ ਹੀ ਜਿਹੜਾ ਨਾ ਇਹ ਜੰਗਲ ਬਣਾਇਆ ਗਿਆ ਸੀ। ਇਹ ਸਾਡੇ ਸੱਜੇ ਪਾਸੇ ਜਿਹੜਾ ਜੰਗਲ ਆ ਗਿਆ ਸ਼ੁਰੂ ਹੋ ਗਿਆ ਤੇ ਇੱਥੋਂ ਤਕਰੀਬਨ ਜੇ ਅਸੀਂ ਜਾਣਾ ਇਹ 12-13 ਕਿਲੋਮੀਟਰ ਜਿਹੜਾ ਨਾ ਉਹ ਜਾਣਾ। ਪਹਿਲੇ ਛਾਂਗਾ ਮਾਂਗਾ ਆਏਗਾ ਇਲਾਕਾ, ਜਿਹੜਾ ਕਸਬਾ ਹੈ ਛਾਂਗਾ ਮਾਂਗਾ ਆਏਗਾ, ਉਸ ਤੋਂ ਅੱਗੇ ਫਿਰ 4-5 ਕਿਲੋਮੀਟਰ ਅੱਗੇ ਜਾ ਕੇ ਜਿਹੜਾ ਉਹ ਛਾਂਗਾ ਮਾਂਗਾ ਜਿਹੜੀ ਪਾਰਕ ਹੈ, ਸੈਰਗਾਹ ਬਣਾਈ ਹੈ, ਉਹ ਉੱਥੇ ਆ। ਅਸੀਂ ਹੁਣ ਛਾਂਗਾ ਮਾਂਗਾ ਕਸਬਾ ਜਿਹੜਾ ਹੈ ਉੱਥੇ ਪਹੁੰਚ ਗਏ ਆ। ਇਹ ਉੱਪਰ ਜਿਹੜਾ ਤੁਹਾਨੂੰ ਫਲਾਈਓਵਰ ਨਜ਼ਰ ਆ ਰਿਹਾ ਹੈ, ਇਹ ਜਾ ਕੇ ਲਿੰਕ ਕਰਦਾ ਮੁਲਤਾਨ ਰੋਡ ਤੋਂ। ਅਗਰ ਕੋਈ ਦੋਸਤ ਮੁਲਤਾਨ ਰੋਡ ਤੋਂ ਯਾਨੀ ਕਿ ਲਾਹੌਰ ਤੋਂ ਵਾਇਆ ਮੁਲਤਾਨ ਰੋਡ ਆਉਂਦਾ ਹੈ ਤੇ ਉਹ ਜੰਬਰ ਤੋਂ ਫਿਰ ਇਹ ਰੋਡ ਆਉਂਦਾ ਜਿੱਥੋਂ ਤੋਂ ਇਹ ਫਲਾਈਓਵਰ ਇੱਥੋਂ ਗੁਜ਼ਰ ਕੇ ਤੇ ਇੱਧਰ ਛਾਂਗੇ ਮਾਂਗਾ ਵਾਲੇ ਰੋਡ ਤੇ ਆ ਜਾਂਦਾ। ਇਹ ਛਾਂਗਾ ਮਾਂਗਾ ਕਸਬਾ ਹੈ। ਇੱਥੋਂ ਤਕਰੀਬਨ ਹੁਣ ਅਸੀਂ 5 ਕਿਲੋਮੀਟਰ ਰਹਿ ਗਿਆ ਜਿਹੜੀ ਅਸੀਂ ਜਗ੍ਹਾ ਤੇ ਜਾਣਾ ਹੈ ਪਾਰਕ ਤੇ। ਇੱਥੋਂ 5 ਕਿਲੋਮੀਟਰ ਤੇ ਹੁਣ ਤੁਹਾਨੂੰ ਛਾਂਗਾ ਮਾਂਗਾ ਜਾ ਕੇ ਮਿਲਨੇ ਆ। ਲਓ ਜੀ, ਅਸੀਂ ਛਾਂਗਾ ਮਾਂਗਾ ਪਹੁੰਚ ਗਏ ਹਾਂ ਤੇ ਇਹ ਸਾਨੂੰ ਸਾਹਮਣੇ ਨਜ਼ਰ ਆ ਗਿਆ ਜੀ ਖੁਸ਼ ਆਮਦੀਦ ਛਾਂਗਾ ਮਾਂਗਾ। ਇੰਤਜ਼ਾਮੀਆ ਦੀ ਤਰਫੋਂ ਲੱਗਾ ਜੀ ਖੁਸ਼ ਆਮਦੀਦ ਛਾਂਗਾ ਮਾਂਗਾ। ਇਹ ਹੁਣ ਸਾਨੂੰ ਰੋਡ ਜਿਹੜਾ ਹੈ ਨਾ ਇਹ ਲੈ ਕੇ ਜਾਏਗਾ ਉਹ ਪਾਰਕ ਤੇ ਜਿੱਥੇ ਪਿਕਨਿਕ ਪੁਆਇੰਟ ਬਣਿਆ ਹੈ। ਛਾਂਗਾ ਮਾਂਗਾ ਜੰਗਲ ਇਹ ਦੁਨੀਆ ਦਾ ਸਭ ਤੋਂ ਵੱਡਾ ਹੱਥ ਨਾਲ ਲਗਾਇਆ ਹੋਇਆ ਜਿਹੜਾ ਜੰਗਲ ਹੈ ਨਾ, ਦੁਨੀਆ ਦਾ ਸਭ ਤੋਂ ਵੱਡਾ ਜੰਗਲ ਹੈ। ਯਾਨੀ ਕਿ ਬਾਕੀ ਜੰਗਲ ਕੁਦਰਤੀ ਤੌਰ ਤੇ ਉੱਗੇ ਹੁੰਦੇ ਨੇ, ਇਹ ਕੁਦਰਤੀ ਤੌਰ ਤੇ ਨਹੀਂ, ਇਹ ਇਨਸਾਨੀ ਯਾਨੀ ਕਿ ਅੰਗਰੇਜ਼ਾਂ ਨੇ ਲਗਾਇਆ ਸੀ। ਪਹਿਲੇ ਇੱਥੇ ਜੰਗਲ ਨਹੀਂ ਸੀ ਹੁੰਦਾ, ਇਹ ਅੰਗਰੇਜ਼ਾਂ ਨੇ 1865 ਦੇ ਵਿੱਚ ਇਹ ਜੰਗਲ ਲਾਇਆ ਸੀ। ਤੇ ਇਸ ਜੰਗਲ ਲਾਉਣ ਦਾ ਜਿਹੜਾ ਮਕਸਦ ਇਹ ਸੀ ਕਿ ਉਸ ਦੌਰਾਨ ਟ੍ਰੇਨ ਜਿਹੜੀ ਸੀ ਉਹ ਇੰਧਨ ਯਾਨੀ ਕਿ ਲੱਕੜੀ ਦੀ ਇੰਧਨ ਨਾਲ ਚੱਲਦੀ ਹੁੰਦੀ ਸੀ। ਇਹ ਪਿੱਛੇ ਤੁਸੀਂ ਨਾਲ ਦੇਖਿਆ, ਤੁਹਾਨੂੰ ਅਸੀਂ ਦਿਖਾਇਆ ਕਿ ਲੈਣਾ ਜਿਹੜੀ ਰੇਲ ਦੀ ਪਟੜੀ ਹੈ ਉਹ ਵੀ ਇੱਥੋਂ ਨਾਲ ਹੀ ਗੁਜ਼ਰਦੀ ਹੈ ਤੇ ਉਹਦੀ ਇੰਧਨ ਪੂਰਾ ਕਰਨ ਵਾਸਤੇ, ਲੱਕੜਾਂ ਜਲਾਉਣ ਵਾਸਤੇ ਜਿਹੜਾ ਹੈ ਨਾ ਜੰਗਲ ਲਗਾਇਆ ਗਿਆ ਸੀ। ਦੂਸਰਾ ਇਹਦਾ ਮਕਸਦ ਇਹ ਸੀ ਅੰਗਰੇਜ਼ ਲਾਉਣ ਦਾ ਕਿ ਇਹਦੇ ਤੇ ਜਿਹੜਾ ਫਰੂਟ ਵਗੈਰਾ, ਫਲ ਵਗੈਰਾ, ਖੁਰਾਕ ਹਾਸਲ ਕਰਨ ਦਾ ਜਿਹੜਾ ਮਕਸਦ ਸੀ। ਤੇ ਇੱਥੋਂ ਇਹਨਾਂ ਗੱਲਾਂ ਤੋਂ ਇਹ ਪਤਾ ਲੱਗਦਾ ਕਿ ਅੰਗਰੇਜ਼ ਜਦੋਂ ਆਇਆ ਇੱਥੇ ਬਰੇ ਸਗੀਰ ਦੇ ਵਿੱਚ ਤੇ ਉਹ ਜਾਣ ਵਾਸਤੇ ਨਹੀਂ ਸੀ ਆਇਆ, ਉਹਦਾ ਇਹ ਹੀ ਸੀ ਕਿ ਉਹ ਇੱਥੇ ਪਰਮਾਨੈਂਟ ਰਹੇ। ਤੇ ਉਸ ਮਕਸਦ ਵਾਸਤੇ ਜਿਹੜਾ ਇਹਨੇ ਇਹ 1865 ਦੇ ਵਿੱਚ ਜੰਗਲ ਲਗਾਇਆ। ਤੇ ਇਹ ਛਾਂਗਾ ਮਾਂਗਾ ਦਾ ਜਿਹੜਾ ਇਹ ਨਾਂ ਤੋਂ ਮਸ਼ਹੂਰ ਹੋਇਆ। ਛਾਂਗਾ ਮਾਂਗਾ ਦੋ ਡਾਕੂ ਸਨ ਤੇ ਉਹਨਾਂ ਇਸ ਏਰੀਏ 'ਚ ਅੱਤ ਮਚਾਈ ਸੀ। ਉਹ ਡਾਕਾ ਮਾਰਦੇ ਸਨ, ਆਲੇ ਜਿਹੜੇ ਵੀ ਦਾਏ ਬਾਏ ਲੋਕ ਰਹਿੰਦੇ ਸਨ ਉਹਨਾਂ ਨੂੰ ਲੁੱਟਦੇ ਸਨ, ਲੁੱਟ ਕੇ ਤੇ ਇਸ ਏਰੀਏ 'ਚ ਆ ਜਾਂਦੇ ਸਨ ਤੇ ਇੱਥੇ ਆ ਕੇ ਛੁਪ ਜਾਂਦੇ ਸਨ। ਇਸ ਵਜ੍ਹਾ ਤੋਂ ਇਹਦਾ ਨਾਂ ਜਿਹੜਾ ਹੈ ਉਹ ਛਾਂਗਾ ਮਾਂਗਾ ਰੱਖਿਆ ਗਿਆ। ਤੇ ਛਾਂਗਾ ਮਾਂਗਾ ਜਿਹੜੇ ਉਹ ਡਾਕੂ ਸਨ ਉਹਨਾਂ ਦਾ ਕੀ ਅੰਜਾਮ ਹੋਇਆ, ਕਿੱਧਰ ਗਏ, ਕਿਸ ਤਰ੍ਹਾਂ ਹੋਇਆ, ਉਹ ਤਰੀਖ ਇਸ ਬਾਰੇ ਕੁਛ ਨਹੀਂ ਦੱਸਦੀ, ਕਿਸੇ ਨੂੰ ਕੋਈ ਪਤਾ ਨਹੀਂ। ਉਹ ਫੜੇ ਗਏ, ਮਰ ਗਏ, ਕਿੱਧਰ ਗਏ, ਯਾਨੀ ਕਿ ਇਸ ਬਾਰੇ ਤਰੀਕ 'ਚ ਕੁਛ ਨਹੀਂ ਲਿਖਿਆ ਹੈਗਾ ਕਿ ਕਿਤੇ ਵੀ ਕੋਈ ਜਿਹੜਾ ਤਰੀਕਦਾਰ ਨਹੀਂ ਦੱਸਦਾ ਕਿ ਉਹ ਛਾਂਗਾ ਮਾਂਗਾ ਡਾਕੂਆਂ ਦੇ ਨਾਲ ਕੀ ਹੋਇਆ ਹੈ। ਤੇ ਇਹ ਅਸੀਂ ਜਿਹੜਾ ਜਾ ਰਹੇ ਹਾਂ ਇਹਦੇ ਨਾਲ ਇਹ ਦੂਸਰਾ ਇੱਕ ਛੋਟੀ ਜਿਹੀ ਨਹਿਰ ਜਾ ਹੈ। ਇਹ ਨਹਿਰ ਵੀ ਇਸ ਜੰਗਲ ਦੇ ਜਦੋਂ ਪੌਦੇ ਲਗਾਏ ਸਨ, ਜੰਗਲ ਦੇ ਪੌਦਿਆਂ ਨੂੰ ਪਾਣੀ ਲਾਉਣ ਵਾਸਤੇ
ਇਹ ਵੀ ਉਸ ਦੌਰ 'ਚ ਅੰਗਰੇਜ਼ ਦੀ ਬਣਾਈ ਹੋਈ ਨਹਿਰ ਹੈ, ਛੋਟੀ ਜਿਹੀ ਨਹਿਰ। ਅਗਰ ਅਸੀਂ ਤੁਹਾਨੂੰ ਵਿਖਾ ਸਕੀਏ ਤੇ ਇਹ ਉਦੋਂ ਅੰਗਰੇਜ਼ ਨੇ ਬਣਾਈ ਸੀ ਇਹਨਾਂ ਪੌਦਿਆਂ ਨੂੰ ਪਾਣੀ ਲਾਉਣ ਵਾਸਤੇ। ਤੇ ਇਸ ਜੰਗਲ ਦੇ ਵਿੱਚ ਤਕਰੀਬਨ 50 ਕਿਸਮ ਦੇ ਜਾਨਵਰ ਨੇ, ਮੁਖਤਲਿਫ ਕਿਸਮ ਦੇ, ਜਿਨ੍ਹਾਂ ਵਿੱਚ ਸ਼ੇਰ, ਚੀਤੇ, ਸ਼ੇਰ ਹੋਰ ਜਿਹੜੇ ਤਕਰੀਬਨ 50 ਕਿਸਮ ਦੇ ਜਾਨਵਰ ਨੇ। ਤੇ ਇਹਦਾ ਟੋਟਲ ਰਕਬਾ 12,505 ਏਕੜ ਹੈ। ਯਾਨੀ ਕਿ ਇਹ ਪੂਰੇ ਜੰਗਲ ਦਾ ਜਿਹੜਾ ਰਕਬਾ ਹੈ ਉਹ 12,505 ਏਕੜ ਹੈ। ਇਹ ਨਾਰ ਹੁਣ ਜ਼ਰਾ ਨਜ਼ਰ ਆ ਰਹੀ, ਇਹ ਨਾਰ ਇੱਥੇ ਅੱਗੇ ਵੀ ਜਾ ਕੇ ਜਿਹੜਾ ਜ਼ਰਈ ਰਕਬਾ ਹੈ ਉਹਨੂੰ ਵੀ ਇਹਦਾ ਪਾਣੀ ਲੱਗਦਾ ਹੈ। ਤੇ ਇਸ ਜੰਗਲ ਨੂੰ ਵੀ ਇਹ ਜੀ ਅਸੀਂ ਪਹੁੰਚ ਗਏ ਹਾਂ। ਇਹ ਸਾਹਮਣੇ ਛਾਂਗਾ ਮਾਂਗਾ ਫੋਰੈਸਟ ਪਾਰਕ ਲਿਖਿਆ ਹੈ। ਇੱਥੋਂ ਅਸੀਂ ਜਾਣਾ ਹੈ ਸੱਜੇ ਪਾਸੇ। ਇਹ ਸਾਹਮਣੇ ਪਾਰਕ ਆ ਗਈ ਹੈ, ਇੱਥੇ ਅੱਗੇ ਪਾਰਕ ਬਣੀ ਹੈ। ਇਹ ਪਾਰਕਿੰਗ ਹੈ, ਇੱਥੇ ਗੱਡੀ ਖਿਲਾਰ ਕੇ ਤੇ ਅਸੀਂ ਅੰਦਰ ਪਾਰਕ ਜਾਵਾਂਗੇ, ਘੁੰਮਾ ਫਿਰਾਂਗੇ। ਨਾਲੇ ਬਚਪਨ ਦੀਆਂ, ਅੱਜ ਤੋਂ ਮੈਂ ਤਕਰੀਬਨ ਆਇਆ 30 ਸਾਲ ਪਹਿਲੇ ਆਇਆ 1998 ਵਿੱਚ, ਤੇ ਅੱਜ ਉਹ ਪੁਰਾਣੀਆਂ ਯਾਦਾਂ ਤਾਜ਼ਾ ਕਰਾਂਗੇ। ਤੇ ਇਹ ਗੱਡੀ ਪਾਰਕ ਲਾ ਲਈ। ਹਾਂਜੀ, ਇਹ ਅਸੀਂ ਪਹੁੰਚ ਗਏ ਛਾਂਗਾ ਮਾਂਗਾ ਜੰਗਲ ਤੇ ਗੱਡੀ ਕਰ ਲਈ ਪਾਰਕ। ਤੇ ਹੁਣ ਛਾਂਗਾ ਮਾਂਗਾ ਜੰਗਲ 'ਚ ਇੰਟਰ ਹੁੰਦੇ ਆ। ਫੈਮਲੀਆਂ ਆਈਆਂ ਨੇ, ਬੱਚੇ ਖੇਡ ਰਹੇ ਨੇ। ਇਹ ਜੀ ਅਸੀਂ ਛਾਂਗਾ ਮਾਂਗਾ ਜੰਗਲ 'ਚ ਇੰਟਰ ਹੋ ਗਏ ਆ। ਇਹ ਜੀ ਜੰਗਲ ਦਾ ਜਿਹੜਾ ਨਾ ਪਾਰਕ ਦਾ ਸਾਰਾ ਨਕਸ਼ਾ ਬਣਾਇਆ ਗਿਆ ਹੈ। ਆਜੋ ਅੱਗੇ ਚੱਲਦੇ ਹਾਂ। ਬਸ ਫੈਮਲੀਆਂ ਆਈਆਂ ਨੇ, ਅੱਜ ਇਤਵਾਰ ਦਾ ਦਿਨ ਹੈ, ਫੈਮਲੀਆਂ ਆਈਆਂ ਨੇ, ਬੱਚੇ ਕ੍ਰਿਕਟ ਖੇਡ ਰਹੇ ਨੇ। ਭਾਈ ਮੈਂ ਸਮਾਨ ਨਹੀਂ ਲੈ ਯਾਰ ਇਹ ਤਾਂ ਇਹਨੂੰ ਲਵਾਈ ਅੱਜ 30 ਸਾਲ ਬਾਅਦ ਆ ਕੇ ਬੜਾ ਹੀ ਜਿਹੜਾ ਨਾ ਐਕਸਾਈਟਡ ਜਿਹਾ ਹੋ ਰਿਹਾ ਮੈਂ। ਆਹ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਜ਼ਿਹਨ 'ਚ ਆ ਗਈਆਂ ਨੇ। ਇੱਥੇ ਅਸੀਂ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਬੱਚੇ ਖੇਡਦੇ ਪਏ ਨੇ, ਇੰਝ ਹੀ ਇੱਥੇ ਕ੍ਰਿਕਟ ਖੇਡ ਲਈ, ਦੌੜਾਂ ਲਗਾਈਆਂ, ਝੀਲ 'ਚ ਗਏ। ਇਹ ਵੇਖੋ, ਇਹ ਸਾਹਮਣੇ ਜਿਹੜਾ ਬੋਰਡ ਪੌਦੇ ਮਾਹੌਲ ਕੋ ਖੁਸ਼ਗਵਾਰ, ਜਿਹੜੇ ਅਸੀਂ ਰਸਤੇ 'ਚ ਆ ਕੇ ਗੱਲ ਕਰਦੇ ਆਏ ਹਾਂ, ਉਹ ਹੀ ਕਿ ਪੌਦੇ ਜਿਹੜੇ ਨੇ ਉਹ ਮਾਹੌਲ ਨੂੰ ਖੁਸ਼ਗਵਾਰ ਬਣਾਉਂਦੇ ਨੇ। ਹਵਾ ਸਾਫ਼ ਹੁੰਦੀ ਹੈ, ਜਿਹੜਾ ਕਿ ਸਾਡੇ ਵਾਸਤੇ ਬੜੇ ਹੀ ਜਿਹੜੀ ਹੈ ਫਾਇਦੇਮੰਦ ਹੁੰਦੀ ਹੈ। डाक हट्स ने, वाशरूम ने, कैंप ऑफिस है, कंटीन, फोटोग्राफी, ये सारा दसिया गया कि चीज़ां किधर किधर ने। ये सामने मीनारे पाकिस्तान का डैमो बनाया है, छोटा है मीनारे पाकिस्तान बनाया है, बच्चे खेल रहे हैं। ਇਹ ਜੀ ਜਿਹੜਾ ਸਭ ਤੋਂ ਪਹਿਲੇ ਇੰਜਣ ਹੈ, ਜਿਹੜੀ ਇਹ ਟ੍ਰੇਨ ਇਸ ਜੰਗਲ 'ਚ ਚੱਲਦੀ ਹੁੰਦੀ ਸੀ, ਇਹ ਪਹਿਲਾ ਇੰਜਣ ਹੈ। ਇਹਨੇ ਇੱਥੇ ਰੱਖਿਆ। ਇਹਦੇ ਆਓ ਤੁਹਾਨੂੰ ਮੈਂ ਦਿਖਾਉਣਾ। ਇਹਦੇ ਪਿੱਛੇ ਜਿਹੜਾ ਛੋਟਾ ਜਿਹਾ ਬਣਿਆ ਇੱਕ, ਇਹਦੇ ਤੇ ਉਹ ਜੰਗਲ ਦੇ ਵਿੱਚੋਂ ਲੱਕੜੀਆਂ ਇਕੱਠੀਆਂ ਕਰਨ ਵਾਸਤੇ ਸੀ। ਇਹ ਲੱਕੜੀਆਂ ਇਕੱਠੀਆਂ ਕਰਕੇ ਲਿਆਉਂਦੇ ਸਨ, ਜਾਂ ਹੋਰ ਜਿਹੜੀਆਂ ਚੀਜ਼ਾਂ ਜੰਗਲ 'ਚੋਂ ਇਕੱਠੀਆਂ ਕਰਨੀਆਂ ਸਨ, ਉਹ ਇਸ ਇੰਜਣ ਦੇ ਪਿੱਛੇ ਇਹ ਜਿਹੜਾ ਨਾ ਇਹ ਲੱਦ ਕੇ ਲਿਆਉਂਦੇ ਸਨ ਤੇ ਇਹ ਇਕੱਠਾ ਕਰਦੇ ਸਨ। ਜਿਸ ਮਕਸਦ ਵਾਸਤੇ ਇਹ ਜੰਗਲ ਬਣਾਇਆ ਗਿਆ ਸੀ, ਉਹ ਇਹ ਲੱਕੜੀਆਂ ਦੇ ਰੱਖ ਕੇ ਲਿਆਉਂਦੇ ਸਨ। ਤੇ ਇਹ ਤੁਹਾਨੂੰ ਮੈਂ ਦਿਖਾਉਣਾ ਹੈ ਕਿਹਦੇ 'ਤੇ ਚੱਲਦੀ ਹੈ। ਇਹ ਉਹ ਪਟੜੀ ਹੈ ਜਿੰਦੇ ਤੇ ਇਹ ਟ੍ਰੇਨ ਚੱਲਦੀ ਹੁੰਦੀ ਸੀ। ਇਹ ਜੀ ਉਹ ਪਟੜੀ ਹੈ, ਇਹ ਅੱਜ ਵੀ ਇਹ ਚੱਲਦੀ ਹੈ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਟਿਕਟ ਜਿਹੜਾ ਅੱਜ ਹੁਣ ਇੰਜਣ ਹੈ ਇੱਥੇ, ਅੱਜ ਸੰਡੇ ਆ, ਤੇ ਕੋਸ਼ਿਸ਼ ਕਰਾਂਗੇ ਨਾਲੇ ਤਾਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਾਂਗੇ, ਨਾਲੇ ਉਹਦੇ ਉਸ ਟ੍ਰੇਨ 'ਤੇ ਝੂਲੇ ਲਾਵਾਂਗੇ। ਤੇ ਅੱਜ ਉਹ ਪਤਾ ਕਰਦੇ ਹਾਂ ਕਿ ਉਹਦੀ ਟਿਕਟ ਕਿੱਥੋਂ ਮਿਲਦੀ ਹੈ, ਤੇ ਉਹਦੇ 'ਤੇ ਫਿਰ ਜਿਹੜਾ ਨਾ ਜ਼ਰਾ ਇੰਜੋਏ ਕਰਾਂਗੇ। ਕਿਸੇ ਦੌਰ 'ਚ ਅੰਗਰੇਜ਼ ਉਹ ਪੁਰਾਣਾ ਇੰਜਣ ਜਿਹੜਾ ਹੈ ਉਹ ਇਸਤੇਮਾਲ ਕਰਦਾ ਸੀ ਜੰਗਲ 'ਚੋਂ ਲੱਕੜੀਆਂ ਲਿਆਉਣ ਦੇ ਕੰਮ ਵਾਸਤੇ। ਅੱਜ ਕੱਲ੍ਹ ਇਹ ਇੰਜਣ ਆ ਗਿਆ ਹੈ ਜਿਹੜਾ ਕਿ ਡੀਜ਼ਲ 'ਤੇ ਚੱਲਦਾ ਹੈ। ਉਹ ਪੁਰਾਣਾ ਇੰਜਣ ਬਾਬ 'ਤੇ ਚੱਲਦਾ ਸੀ, ਇਹ ਡੀਜ਼ਲ 'ਤੇ ਚੱਲਦਾ ਹੈ। ਉਹ ਇੰਜਣ ਲੱਕੜੀਆਂ ਲਿਆਉਣ ਦੇ ਕੰਮ ਆਉਂਦਾ ਸੀ, ਤੇ ਜਿਹੜਾ ਇਹ ਇੰਜਣ ਹੈ ਇਹ ਬੱਚਿਆਂ ਦੀ ਤਫਰੀਹ ਵਾਸਤੇ ਇਸਤੇਮਾਲ ਹੋ ਰਿਹਾ। ਬੱਚੇ ਆਉਂਦੇ ਨੇ, ਸਕੂਲਾਂ ਦੇ ਬੱਚੇ ਆਉਂਦੇ ਨੇ,
ਝੂਲਾ ਲੈਂਦੇ ਨੇ, ਆਪਦੀ ਵੀਕਐਂਡ ਇੰਜੋਏ ਕਰਦੇ ਨੇ ਤੇ ਜਿਹੜਾ ਇੰਜੋਏ ਕਰਦੇ ਨੇ, ਛੁੱਟੀ ਇੰਜੋਏ ਕਰਦੇ ਨੇ। ਅੱਜ ਇਹ ਜਿਹੜਾ ਬੱਚਿਆਂ ਦੇ ਤਫਰੀਹ ਦਾ ਜ਼ਰੀਆ ਬਣਿਆ ਹੋਇਆ ਹੈ। ਇਹ ਹੈ ਜੀ ਇੰਜਨ ਜਿਹੜਾ ਹੁਣ ਚੱਲਦਾ ਹੈ। ਇੱਥੇ ਟ੍ਰੇਨ ਹੈ ਤੇ ਇਹਦੇ 'ਚ ਅਸੀਂ ਸਫ਼ਰ ਹੁਣ ਬੈਠਦੇ ਹਾਂ ਤੇ ਬੈਠ ਕੇ ਜਿਹੜਾ ਨਾ ਸਫ਼ਰ ਇੰਜੋਏ ਕਰਨੇ ਆ। ਆ ਜਾਓ ਇਧਰ। ट्रेन चल पई है। कभी ये ट्रेन जिहड़ी सी वो जंगल दे विचों लकड़ियां इकट्ठियां करन दे काम आती सी। अंग्रेज़ जंगल दे विचों लकड़ा इकट्ठा करन वास्ते और कुछ चीज़ां इकट्ठियां करन वास्ते इस्तेमाल करदी सी। उदों दा इंजन जिहड़ा सी वो लकड़ी नाल चलदा सी। अज दा इंजन पेट्रोल ते आ गया, डीजल नाल इंजन वो चलदा है। अज ये ट्रेन जिहड़ी है वो बच्चों की तफरीह दा इक जरिया बनिया। स्कूल के बच्चे आते हैं, इस ट्रेन से झूले लेंदे ने ते इंजॉय करते हैं। ਇਹ ਉਹ ਨਾਰ ਜਿਹੜੀ ਤੁਹਾਨੂੰ ਦੱਸ ਰਿਹਾ ਕਿ ਜੰਗਲ ਦੇ ਵਿੱਚੋਂ ਦੀ ਗੁਜ਼ਰਦੀ ਹੈ। ਇਹ ਨਾਰ ਜਿਹੜੀ ਹੈ ਇਹ ਅੱਗੇ ਜ਼ਰਈ ਰਕਬੇ ਨੂੰ ਸੈਰਾਬ ਕਰਦੀ ਹੈ। ਹਿੱਸਿਆਂ ਦੇ ਵਿੱਚੋਂ ਗੁਜ਼ਰਦੀ ਹੋਈ ਬੱਚਿਆਂ ਨੂੰ ਖੁਸ਼ ਕਰਦੀ ਹੋਈ ਸਕੂਲ ਦੇ ਬੱਚਿਆਂ ਨੂੰ। ਇਹ ਸਿਰਫ ਔਰ ਸਿਰਫ ਸੰਡੇ ਵਾਲੇ ਦਿਨ ਟ੍ਰੇਨ ਚੱਲਦੀ ਹੈ। ਬਾਕੀ ਜਿਹੜਾ ਪੂਰਾ ਹਫਤਾ ਇਹ ਬੰਦ ਰਹਿੰਦੀ ਹੈ ਕਿਉਂਕਿ ਸੰਡੇ ਵਾਲੇ ਦਿਨ ਸਕੂਲ ਦੇ ਬੱਚੇ ਆਉਂਦੇ ਨੇ ਤੇ ਉਹ ਇੱਥੇ ਇੰਜੋਏ ਕਰਦੇ, ਛੁੱਟੀ ਇੰਜੋਏ ਕਰਦੇ ਨੇ, ਸਕੂਲਾਂ ਦੇ ਟ੍ਰਿਪ ਆਉਂਦੇ ਨੇ ਉਹ ਇੰਜੋਏ ਕਰਦੇ ਨੇ। ਅੱਜ ਇਹ ਟ੍ਰੇਨ ਜਿਹੜੀ ਹੈ ਅਸੀਂ ਆਪਦਾ ਬਚਪਨ ਇੰਜੋਏ ਕਰਦੇ ਹੋਏ ट्रेन के नाल दौड़ ला रहे। बचपन च भी इस तरह ही शरारतां करी दियां सन ते इस तरह ही है। काम ठीक तो नहीं है ट्रेन के नाल दौड़ लाना, लेकिन वो बचपना जिहड़ा है वो साडे च बचपना फिर बचपना आ गया ते बहुत ज़्यादा मज़ा आ रहा है, बड़ा इंजॉय हो रहा है। ठीक है, ठीक हो गया। ਇਹ ਜੀ ਬਾਹਰ ਠੇਲੇ ਲੱਗੇ ਨੇ, ਇਹ ਗੋਲ ਗੱਪਿਆਂ ਦਾ, ਆਈਸਕ੍ਰੀਮ ਦਾ, 버ਗਰ ਸ਼ਵਾਰਮੇ ਦਾ, ਬੋਤਲਾਂ ਵਗੈਰਾ ਨੇ ਤੇ ਇਹ ਨਾਲ ਹੀ ਜਿਹੜਾ ਇਹ ਮਹਿਤਾਬੀ ਝੀਲ ਹੈ ਤੇ ਇੱਥੇ ਅਸੀਂ ਟਿਕਟਾਂ ਲਈਆਂ ਨੇ ਤੇ ਹੁਣ ਜਿਹੜਾ ਹੈ ਕਸ਼ਤੀ ਦੇ ਬੈਠ ਕੇ ਜਿਹੜਾ ਹੈ ਨਾ ਅਸੀਂ ਵੀ ਇੰਜੋਏ ਕਰਨੇ ਆ। ਹਾਂਜੀ, ਕਸ਼ਤੀ 'ਚ ਬੈਠ ਗਏ ਆ ਤੇ ਇਹ ਮਹਿਤਾਬੀ ਝੀਲ ਸੀ। एक पर्सन की जी 100 रुपया टिकट है। 100 रुपया टिकट है। कश्ती वाला कह रहे कि 3 पुल आईयां ने वो काफ़ी नीवियां ने ते इस करके जिहड़ा ना एहतियात दे नाल सिर दे काफ़ी करीब ने। दूसरा यह कि ना टिकट भी ले ली है, कश्ती च बिठा दिता है। मज़ा तो बड़ा आ रहा है पर सेफ्टी का कोई इंतजाम नहीं है क्योंकि इन्हों चाहिए कि जो लाइफ जैकेट नाल लाजमी देन। यह बारादरी बनी है, इत्थे बैठ के तुसी खा पी सकते जी, इंजॉय कर सकते जी, बहुत ज़्यादा मज़ा आ रहा है। लेकिन जो सब तो जी अनोखी चीज़ वो है कि इन्ना जो ना सेफ्टी वास्ते कोई इंतजाम नहीं है क्योंकि पानी गहरा है, बच्चे सफ़र करते हैं। यह है कि झूला पुल आ गया काफ़ी नीवा है, बहुत ज़्यादा मज़ा आ रहा है। जी झूला पुल है। ਇਹ ਝੂਲੇ ਪੁਲ ਤੇ ਉਹਨਾਂ ਲਿਖਿਆ ਹੈ ਜੀ 8 ਬੰਦੇ ਜ਼ਿਆਦਾ ਜ਼ਰਾ ਝੂਲਦਾ ਹੈ। ਇਹ ਤਾਰਾਂ ਨਾਲ ਲਟਕਿਆ ਝੂਲੇ ਦੀ ਤਰ੍ਹਾਂ, ਇਸ ਕਰਕੇ ਇਹਦਾ ਨਾਂ ਝੂਲਾਪੁਰ ਰੱਖਿਆ ਗਿਆ। ਇੱਕ ਟਾਈਮ ਦੇ ਵਿੱਚ ਇਹਦੇ ਤੇ 8 ਅਫਰਾਦ ਜਿਹੜੇ ਨੇ ਉਹ ਗੁਜ਼ਰ ਸਕਦੇ ਨੇ ਤੇ
हाँ बहुत मज़ा आ रहा है। ਇਹ ਜੀ ਚੂਲਾ ਪੁਲ ਹੈ। ठीक हो गया भाई मैं दे दूंगा पापा से भाई तेरे को नहीं के दे दिखाया मैं तो वहां भी देना मेरे को भी देगी ना आ जाओ ਛਾਂਗੇ ਵਾਂਗੇ ਸੈਰ ਕਰਕੇ ਬੜਾ ਹੀ ਮਜ਼ਾ ਆਇਆ ਹੈ। ਤੇ ਅੱਜ ਮੇਰੇ ਨਾਲ ਸਨ ਮੇਰੇ ਛੋਟੇ ਵੀਰ ਅਸਦ ਭਾਈ ਨੇ। ਤੇ ਇਹ ਅਸਦ ਭਾਈ ਨੂੰ ਪੁੱਛਨੇ ਵੀ ਇਹਨਾਂ ਦੀ ਕੀ ਇਹਨਾਂ ਤਾਸਰਾਤ ਨੇ, ਕੀ ਫੀਲਿੰਗ ਨੇ। ਹਾਂ ਜੀ ਅਸਦ ਭਾਈ ਜੀ, अस्सलाम वालेकुम ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ। ਮਾਸ਼ਾਅੱਲਾ ਜੀ, ਅਲੀ ਭਾਈ ਨੇ ਸਾਨੂੰ ਆਪਣਾ ਛੋਟਾ ਭਾਈ ਸਾਨੂੰ ਇੱਜ਼ਤ ਦਿੱਤੀ ਹੈ ਕਿ ਸਾਨੂੰ ਆਪਣੇ ਨਾਲ ਲੈ ਗਏ ਨੇ ਛਾਂਗਾ ਮਾਂਗਾ ਸਪੈਸ਼ਲੀ ਘਰੋਂ ਦੁਕਾਨ ਤੋਂ ਬਿਠਾ ਕੇ ਤੇ ਸਾਨੂੰ ਸੈਰ ਕਰਵਾਈ ਹੈ। ਬਹੁਤ ਅੱਛਾ ਲੱਗਾ ਸਾਨੂੰ। ਅਸੀਂ ਇਹਨਾਂ ਦੀ ਵੀਡੀਓ ਪਹਿਲੇ ਦੇਖਦੇ ਸਾਂ, ਸਾਡੇ ਵੀ ਦਿਲ ਵਿੱਚ ਖੁਆਇਸ਼ ਹੈ ਕਿ ਜ਼ਹੀਰ ਭਾਈ ਤੁਸੀਂ ਵੀ ਸਾਡੇ ਨਾਲ ਸਾਨੂੰ ਕੋਈ ਟਾਈਮ ਦਿਵੋ, ਸਾਡੇ ਨਾਲ ਕੋਈ ਆਊਟਿੰਗ ਦਾ ਪਲਾਨ ਬਣਾਓ। ਅਚਾਨਕ ਹੀ ਇਹਨਾਂ ਨੇ ਇੱਕ ਦਿਨ ਮੈਨੂੰ ਦੱਸਿਆ ਕਿ ਛਾਂਗਾ ਮਾਂਗਾ ਚੱਲਨੇ ਤੁਹਾਡੇ ਨਾਲ ਹੀ। ਤੇ ਮਾਸ਼ਾਅੱਲਾ ਬਹੁਤ ਅੱਛਾ ਲੱਗਾ, ਬੜੀ ਪਿਆਰੀ ਜਗ੍ਹਾ। ਪਹਿਲੀ ਦਫਾ ਅੱਗੇ ਵੀ ਆਉਂਦੇ ਰਹੇ ਹਾਂ, ਕਦੀ ਇੱਕ ਦੋ ਦਫਾ ਆਏ ਹਾਂ, ਲੇਕਿਨ ਇੰਨਾ ਇੰਜੋਏ ਨਹੀਂ ਕੀਤਾ। ਲੇਕਿਨ ਪਹਿਲੀ ਦਫਾ ਜ਼ਹੀਰ ਭਾਈ ਦੇ ਨਾਲ ਮਾਸ਼ਾਅੱਲਾ ਬਹੁਤ ਹੀ ਇੰਜੋਏ ਕੀਤਾ। ਅੱਲਾਹ ਪਾਕ ਇਹਨਾਂ ਨੂੰ ਖੁਸ਼ ਰੱਖੇ। ਬਾਕੀ ਚੈਨਲ ਦਾ ਤੁਹਾਨੂੰ ਪਤਾ ਹੀ ਹੈ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਬਾਕੀ ਅਲੀ ਭਾਈ ਤੁਹਾਨੂੰ ਆਪ ਹੀ ਦੱਸਣਗੇ ਕੀ ਚੀਜ਼ਾਂ ਅਸੀਂ ਅੱਜ ਦੇਖੀਆਂ। ਜਿੰਨੀਆਂ ਗੱਲਾਂ ਅਸਦ ਭਾਈ ਨੇ ਕਹਿਤੀਆਂ ਇਹਨਾਂ ਦੀ ਮੁਹੱਬਤ ਹੈ ਜੀ। ਇਹ ਛੋਟੇ ਵੀਰ ਨੇ ਤੇ ਇਹ ਨਾਲ ਹੈ ਨੇ ਜੀ ਭਾਈ ਜਵੇਦ ਕਸੂਰ ਤੋਂ, ਇਹ ਵੀ ਸਾਡੇ ਨਾਲ ਹੈ ਨੇ। ਜਵੇਦ ਪੁੱਛਨੇ ਹਾਂ ਵੀ ਜਵੇਦ ਭਾਈ ਕੀ ਇੰਜੋਏ ਕੀਤਾ? जी अली भाई मैं बहुत ज़्यादा इंजॉय किया है क्योंकि मैं फस्ट टाइम छांगा मांगा ਤੁਹਾਡੇ ਨਾਲ ਆਇਆ ਤੇ ਮਾਸ਼ਾਅੱਲਾ ਤੁਸੀਂ ਮੈਨੂੰ ਦਾਵਤ ਦਿੱਤੀ ਇੱਕ ਦਿਨ ਪਹਿਲੇ ਦੱਸਿਆ ਕਿ ਭਾਈ ਆਪਾਂ ਚੱਲਣਾ ਤੇ ਤੁਹਾਡੇ ਨਾਲ ਆ ਕੇ ਬੜਾ ਹੀ ਜਿਹੜਾ ਹੈਗਾ ਨਾ ਦਿਨ ਬੜਾ ਅੱਛਾ ਗੁਜ਼ਰਿਆ। ਤੋਂ ਉਸ ਤੋਂ ਇਲਾਵਾ ਤੁਸੀਂ ਜਿਹੜੀਆਂ ਮੈਨੂੰ ਚੀਜ਼ਾਂ ਦਿਖਾਈਆਂ ਨੇ, ਇਹ ਸਾਡਾ ਪਾਕਿਸਤਾਨ ਜਿਹੜਾ ਹੈਗਾ ਸੈਰਾਂ ਵਾਸਤੇ ਕੋਈ ਕਿੱਥੇ ਜਾਂਦਾ, ਕੋਈ ਕਿੱਥੇ ਜਾਂਦਾ, DH ਜਾਂਦੇ ਨੇ, ਕੋਈ ਪੋਲੂਸ਼ਨ 'ਚ ਜਾਂਦੇ ਨੇ। ਮੈਂ ਸਾਰਿਆਂ ਨੂੰ ਜਿਹੜਾ ਹੈਗਾ ਗਾਈਡ ਕਰਾਂਗਾ ਕਿ ਅਗਰ ਤੁਸੀਂ ਘੁੰਮਣਾ ਚਾਹੁੰਦੇ ਜੇ ਤੇ ਜਿੱਥੇ ਜ਼ਹੀਰ ਭਾਈ ਆਏ ਨੇ ਛਾਂਗਾ ਮਾਂਗਾ, ਇੱਥੇ ਤੁਸੀਂ ਆਓ ਤੇ ਇੱਥੋਂ ਦਾ ਮੰਜ਼ਰ ਜਦੋਂ ਤੁਸੀਂ ਘੁੰਮੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਏਗਾ। ਤੇ ਤੁਸੀਂ ਜਿਹੜੇ ਬਾਹਰ ਦੇ ਮੁਲਕ ਦੇ ਜਿਹੜੇ ਪਲੇਸ ਹੈਗੇ ਨੇ ਵਿਜ਼ਿਟ ਕੀਤੇ ਹੋਏ ਨੇ ਉਹਨਾਂ ਨੂੰ ਭੁੱਲ ਜਾਓਗੇ। ਤੇ ਮੇਰੀ ਸਭ ਭਰਾਵਾਂ ਨਾਲ ਗੁਜ਼ਾਰਿਸ਼ ਹੈਗੀ ਹੈ ਭਾਈ ਜ਼ਹੀਰ ਜੱਟ ਸੰਧੂ ਸਾਹਿਬ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ, ਲਾਈਕ ਕਰਨ, ਫੋਲੋ ਕਰਨ ਐਂਡ ਸ਼ੇਅਰ ਕਰਨ। ਤੇ ਇਨਸ਼ਾਅੱਲਾ ਅੱਗੇ ਅਸੀਂ ਮਜ਼ੀਦ ਨੈਕਸਟ ਵੀਡੀਓ 'ਚ ਤੁਹਾਨੂੰ ਮਿਲਾਂਗੇ। ਅੱਲਾ ਹਾਫਿਜ਼। ਕਿਉਂਕਿ ਸਭ ਤੋਂ ਵੱਧ ਕੇ ਇੱਥੇ ਇਹ ਆ ਕਿ ਜਿਹੜਾ ਹੈ ਨਾ ਇਨਵਾਇਰਨਮੈਂਟ ਉਹ ਬੜਾ ਸਾਫ਼ ਹੈ, ਦਰਖਤ ਨੇ, ਫਜ਼ਾ ਬਹੁਤ ਹੀ ਸਾਫ਼ ਹੈ। ਜਿਹੜਾ ਕੋਈ ਕਟਾ ਮਿੱਟੀ ਨਹੀਂ, ਕੋਈ ਧੂਆਂ ਨਹੀਂ ਹੈਗਾ ਤੇ ਬੜਾ ਮਜ਼ਾ ਆਇਆ ਹੈ। ਤੇ ਤੁਹਾਨੂੰ ਇਹ ਸਾਡੀ ਅਗਰ ਇਹ ਵੀਡੀਓ ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਵੀਡੀਓ ਨੂੰ ਲਾਈਕ ਵੀ ਕਰਿਆ ਜੇ ਤੇ ਬੈਲ ਆਈਕਨ ਦੇ ਬਟਨ ਨੂੰ ਲਾਜ਼ਮੀ ਕਲਿੱਕ ਕਰਿਆ ਜੇ।